ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 26 ਤਰੀਕ ਆ, ਦਿਨ ਸ਼ੁੱਕਰਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਜਿਹੜਾ ਆ ਉਹ ਲੈ ਕੇ ਹਾਜ਼ਰ ਹੋ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਜੋ ਕੁਝ ਦਿਨ ਦੇ ਟਾਈਮ ਦੇ ਉੱਤੇ ਵਾਪਰਿਆ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ, ਅਤੇ ਖਬਰਾਂ ਵਿੱਚ ਆਉਣ ਤੋਂ ਪਹਿਲਾਂ ਆਪਾਂ ਸਾਡੇ ਨਾਲ ਰਾਜਕਨਵੀਰ ਸਿੰਘ ਹੋਣੀ ਜੁੜੇ ਹੋਏ ਆ। ਸਤਿ ਸ਼੍ਰੀ ਅਕਾਲ ਜੀ ਰਾਜਕਨਵੀਰ ਸਿੰਘ ਜੀ। ਸ੍ਰੀ ਅਕਾਲ, ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ ਸ਼ਾਮ ਦੇ ਅਪਡੇਟ ਅਮਰੀਕਾ ਦੇ ਬੁਲੇਟਿਨ ਦੇ ਵਿੱਚ ਸਭਨਾਂ ਦਾ ਜੀ ਆਇਆਂ ਨੂੰ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਆਪਾਂ ਸਵੇਰੇ ਵੀ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਅੱਜ ਸਟਾਕ ਮਾਰਕੀਟ ਬਹੁਤ ਜ਼ਿਆਦਾ ਜਿਹੜੀ ਡਾਊਨ ਗਈ ਆ। ਮੇਨ ਕਾਰਨ ਇਹੀ ਹੋਇਆ ਵੀ ਜਿਹੜਾ ਕਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਸਾਊਥ ਅਫਰੀਕਾ ਦੇ ਵਿੱਚ ਲੱਭਿਆ ਹੈਗਾ, ਉਹਨ ਇੱਕ ਵਾਰੀ ਪੂਰੀ ਹਾਹਾਕਾਰ ਦੁਨੀਆ ਦੇ ਵਿੱਚ ਮਚਾ ਦਿੱਤੀ ਆ। ਨਵਾਂ ਵੇਰੀਐਂਟ ਜਿਸ ਦਾ ਨਾਮ ਉਹਨਾਂ ਨੇ V.1.1.529 ਦੱਸਿਆ ਹੈਗਾ। ਕਹਿੰਦੇ ਪਈ ਇਹ ਜੇ ਤੁਸੀਂ ਵੈਕਸੀਨ ਵੀ ਲਵਾਇਆ ਤਾਂ ਵੀ ਇਹਦਾ ਜਿਹੜਾ ਅਸਰ ਆ ਨਹੀਂ ਹੁੰਦਾ ਹੈਗਾ। ਇਹਦੇ ਕਰਕੇ ਯੂਰਪ ਨੇ ਸਾਰੀਆਂ ਫਲਾਈਟਸ ਆਪਣੀਆਂ ਬੰਦ ਕਰ ਦਿੱਤੀਆਂ ਜਿਹੜੀਆਂ ਸਾਊਥ ਅਫਰੀਕਾ ਤੋਂ ਆਉਂਦੀਆਂ। ਜੀ ਬਿਲਕੁਲ, ਹਰਜੋਤ ਸਿੰਘ ਦੀ ਓਮੀਕਰੋਨ ਕਰਕੇ ਜਿਹੜਾ ਨਵਾਂ ਇਹ ਕੋਵਿਡ-19 ਦਾ ਵੇਰੀਐਂਟ ਆ, ਬਹੁਤ ਜ਼ਿਆਦਾ ਜਿਹੜੇ ਹਾਈ ਨੰਬਰ ਆਫ ਮਿਊਟੇਸ਼ਨਸ ਆ, ਇਹਦੇ ਕਰਕੇ ਟਰੈਵਲ ਬੈਨਸ ਜਿਹੜੇ ਉਹ ਇਸ ਟਾਈਮ ਲੱਗ ਚੁੱਕੇ ਹੋਏ ਆ। ਇਹ ਇੱਕ ਬਹੁਤ ਵੱਡੀ ਜਿਹੜੀ ਚਿੰਤਾ ਦਾ ਵਿਸ਼ਾ ਜਿਹੜਾ ਉਹ ਬਣ ਚੁੱਕਾ ਆ। ਸਾਇੰਟਿਸਟ ਵੀ ਬੜੇ ਘਬਰਾਏ ਪਏ ਨੇ ਵੀ ਇਹ ਬਣੂਗਾ ਕੀ। ਇਸ ਦੇ ਵਿੱਚ ਹਰਜੋਤ ਸਿੰਘ ਜੀ 2 ਦਰਜਨ ਤੋਂ ਵੱਧ ਜਿਹੜੇ ਸਪਾਈਕ ਪ੍ਰੋਟੀਨ ਪਾਏ ਗਏ ਆ। ਸਪਾਈਕ ਪ੍ਰੋਟੀਨ ਹੀ ਇੱਕ ਅਜਿਹੀ ਵਾਇਰਸ ਦੇ ਵਿੱਚ ਚੀਜ਼ ਹੁੰਦੀ ਹੈ ਜਿਹੜੀ ਆ ਕੇ ਤੁਹਾਡੇ ਸਰੀਰ ਦੇ ਅੰਦਰ ਜਿਹੜੇ ਸੈਲਸ ਆ ਉਹਨਾਂ ਉੱਤੇ ਨਾਲ ਅਟੈਚ ਹੁੰਦੀ ਹੈ ਅਤੇ ਉਹ ਅਟੈਕ ਕਰਦੀ ਆ। ਸੋ ਇਹ ਮਿਊਟੇਟਿਡ ਵਾਇਰਸ ਬੜੀ ਇਸ ਟਾਈਮ ਸ਼ਕਤੀਸ਼ਾਲੀ ਰੂਪ ਦੇ ਵਿੱਚ ਜਿਹੜਾ ਉਹ ਪਹੁੰਚਿਆ ਆ ਅਤੇ ਇਹਨੇ ਹਾਹਾਕਾਰ ਜਿਹੜੀ ਉਹ ਮਚਾਈ ਆ। ਸੋ ਹੁਣ ਬਹੁਤ ਸਾਰੇ ਲੋਕ ਬੜੀ ਦੁਚਿੱਤੀਆਂ 'ਚ ਨੇ ਵੀ ਕਰਨਾ ਕੀ ਆ, ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜਾ ਉਹ ਬਣੂਗਾ ਕੀ। ਸੋ ਉੱਦਾਂ ਤਾਂ ਕੁਛ ਦਿਨ ਪਹਿਲਾਂ ਹੀ ਹਰਜੋਤ ਸਿੰਘ ਜੀ ਜਿਹੜੇ ਬਾਈਡਨ ਪ੍ਰਸ਼ਾਸਨ ਅਧੀਨ ਵਾਈਟ ਹਾਊਸ ਨੇ ਕਿਹਾ ਸੀ ਵੀ ਅਸੀਂ ਕਿਸੇ ਵੀ ਤਰੀਕੇ ਦਾ ਲੋਕਡਾਊਨ ਜਿਹੜਾ ਆ ਉਹ ਹੁਣ ਨਹੀਂ ਲਾਉਣਾ। ਪਰ ਕੀ ਇਹ ਜਿਹੜਾ ਨਵਾਂ ਮਿਊਟੈਂਟ ਵਾਇਰਸ ਆਉਣ ਤੋਂ ਬਾਅਦ ਦੇ ਵਿੱਚ ਉਸ ਫੈਸਲੇ ਦੇ ਉੱਤੇ ਮੁੜ ਵਿਚਾਰ ਜਿਹੜਾ ਉਹ ਇਹਨਾਂ ਨੂੰ ਕਰਨਾ ਪਵੇਗਾ, ਇਹ ਹੁਣ ਵੱਡੇ ਜਿਹੜੇ ਸਵਾਲ ਇਸ ਟਾਈਮ ਆ ਚੁੱਕੇ ਆ। ਯੂਰਪ ਪੂਰੀ ਤਰ੍ਹਾਂ ਜਿਹੜਾ ਇਸ ਤੋਂ ਘਬਰਾਇਆ ਪਿਆ ਹੈਗਾ। ਉੱਥੇ ਪਹਿਲਾਂ ਵੀ ਜਿਹੜੇ ਸੇਮ ਮਿਊਟੈਂਟ ਜਿਹੜਾ ਸੀਗਾ ਵਾਇਰਸ ਆ ਉਸ ਦੇ ਕੇਸ ਵਧਣੇ ਸ਼ੁਰੂ ਹੋਏ ਸੀ ਅਤੇ ਹੁਣ ਇਹ ਨਵੇਂ ਵਾਇਰਸ ਦੇ ਕਰਕੇ ਹੋਰ ਤੜਥੱਲੀ ਮਚੀ ਆ। ਬਿਲਕੁਲ, ਇਸ ਤੋਂ ਪਹਿਲਾਂ ਜਿਹੜਾ ਡੈਲਟਾ ਸੀ ਉਹਨੂੰ ਕਹਿੰਦੇ ਸੀ ਜਿਹੜਾ ਇੰਡੀਆ ਦੇ ਵਿੱਚ ਹੋਇਆ ਸੀ ਕ੍ਰੀਏਟ ਵੀ ਬਹੁਤ ਇਹ ਖਤਰਨਾਕ ਆ, ਪਰ ਇਹ ਜਿਹੜਾ ਆ ਉਸ ਤੋਂ ਵੀ ਵੱਧ ਜਿਹੜਾ ਖਤਰਨਾਕ ਹੋਇਆ ਜੀ। ਅਤੇ ਆਪਾਂ ਅਗਲੀ ਖਬਰ ਵੱਲ ਚੱਲੀਏ। ਨਾਰਥ ਕੈਰੋਲੀਨਾ ਦੇ ਵਿੱਚ ਇੱਕ ਮਾਲ ਨੂੰ ਅੱਜ ਇਵੈਕੂਏਟ ਕਰਾਇਆ ਗਿਆ ਜਦੋਂ ਕਿ ਬਲੈਕ ਫਰਾਈਡੇ ਦੀ ਸੇਲ ਲੱਗੀ ਹੋਈ ਸੀ ਅਤੇ ਉੱਥੇ ਜਿਹੜੀ ਆ ਸ਼ੂਟਿੰਗ ਹੋ ਗਈ। 3:23 'ਤੇ ਡਰਹਮ ਜਿਹੜਾ ਟਾਊਨ ਆ ਨਾਰਥ ਕੈਰੋਲੀਨਾ ਦਾ, ਉੱਥੇ ਸ਼ੂਟਿੰਗ ਹੋਈ ਹੈਗੀ ਆ ਅਤੇ ਡਰਹਮ ਪੁਲਿਸ ਡਿਪਾਰਟਮੈਂਟ ਇਹਦੀ ਪੂਰੀ ਇਨਵੈਸਟੀਗੇਸ਼ਨ ਕਰ ਰਹੀ ਆ। ਪਰ ਮਾਲ ਨੂੰ ਜਿਹੜਾ ਆ ਉੱਥੋਂ ਖਾਲੀ ਕਰਾ ਲਿਆ ਗਿਆ। ਮਾਲ ਭਰਿਆ ਬਹੁਤ ਸੀ ਕਿਉਂਕਿ ਬਲੈਕ ਫਰਾਈਡੇ ਆ, ਸੇਲਸ ਬਹੁਤ ਹੁੰਦੀਆਂ, ਪਰ ਇਹ ਨਹੀਂ ਕੋਈ ਪਤਾ ਲੱਗਾ ਵੀ ਕੋਈ ਫੇਟਲ ਸੀ, ਪਰ 3 ਲੋਕਾਂ ਦੇ ਗੋਲੀਆਂ ਲੱਗੀਆਂ ਹੈਗੀਆਂ। ਜੀ ਬਿਲਕੁਲ, ਸਾਊਥ ਅਫਰੀਕਾ ਦੇ ਨਾਲ ਅਮਰੀਕਾ ਵਾਲਿਆਂ ਨੇ ਵੀ ਜਿਹੜੀ ਹਰਜੋਤ ਸਿੰਘ ਜੀ ਇਸ ਵਾਇਰਸ ਦੇ ਚੱਲਦਿਆਂ ਰਿਸਟ੍ਰਿਕਸ਼ਨਸ ਆ ਉਹ ਵਧਾਉਣ ਜਿਹੜੀ ਉਹ ਜਾ ਰਹੇ ਆ। ਯਾਦ ਹੋਣਾ ਹਰਜੋਤ ਸਿੰਘ ਜੀ, ਕੁਝ ਦਿਨ ਪਹਿਲਾਂ ਹੀ ਆਪਾਂ ਇੱਕ ਖਬਰ ਕੀਤੀ ਸੀ ਵੀ ਇੱਕ ਬੰਦੇ ਨੂੰ 41 ਸਾਲ ਜਿਹੜੀ ਆ ਉਹ ਸਜ਼ਾ ਭੁਗਤਣੀ ਪਈ ਸੀਗੀ ਜੀ, ਅਤੇ ਉਹ ਉਸ ਦੇ ਵਿੱਚੋਂ ਉਸਨੂੰ ਐਗਜ਼ੋਨਰੇਟ ਯਾਨੀ ਕਿ ਬਰੀ ਜਿਹੜਾ ਬਾਅਦ 'ਚ ਕਰ ਦਿੱਤਾ ਗਿਆ ਸੀ ਵੀ ਉਹ ਐਕਚੁਅਲ 'ਚ ਦੋਸ਼ੀ ਨਹੀਂ ਸੀਗਾ। ਹੁਣ ਕਹਿੰਦੇ ਵੀ ਇਹ ਜਿਹੜਾ ਐਗਜ਼ੋਨਰੇਟਿਡ ਇਹ ਸਾਬਕਾ ਕੈਦੀ ਆ ਉਸ ਨੂੰ ਕਹਿੰਦੇ ਵੀ ਸ਼ਾਇਦ ਕੰਪਨਸੇਸ਼ਨ ਉਸ ਨੂੰ ਨਹੀਂ ਮਿਲ ਸਕਦੀ, ਪਰ ਕਿਉਂਕਿ ਕੰਪਨਸੇਸ਼ਨ ਨਹੀਂ ਮਿਲੂਗੀ ਇਸ ਲਈ ਜਿਹੜੇ ਡੋਨਰਸ ਆ ਜਿਨ੍ਹਾਂ ਨੇ ਦੇਖਿਆ ਵੀ ਇਸ 'ਤੇ 4 ਦਹਾਕੇ ਜ਼ਿੰਦਗੀ ਦੇ ਬਰਬਾਦ ਜਿਹੜੇ ਹੋ ਗਏ, ਗਲਤ ਜਿਹੜੇ ਆ ਦੋਸ਼, ਉਹਦੇ ਲਈ ਉਹਨਾਂ ਨੇ $1 ਮਿਲੀਅਨ ਜਿਹੜਾ ਉਹ ਰੇਜ਼ ਕੀਤਾ ਹੈਗਾ ਆ। 62 ਸਾਲਾਂ ਦਾ ਕੈਵਿਨ ਸਟ੍ਰਿਕਲੈਂਡ ਜਿਹੜਾ ਆ ਉਸ ਨੂੰ 19 ਇਸ ਦੇ ਵਿੱਚ ਦੋਸ਼ੀ ਜਿਹੜਾ ਹੈ ਜਿਊਰੀ ਦੁਆਰਾ ਉਹ ਸਾਬਤ। ਜੀ ਬਿਲਕੁਲ,
ਇਹ ਉਹਦੇ ਸੰਬੰਧ ਦੇ ਵਿੱਚ $1 ਮਿਲੀਅਨ ਦੇ ਕਰੀਬ ਜਿਹੜਾ ਆ ਪੈਸੇ ਉਹ ਵੀ ਇਕੱਠੇ ਲੋਕ ਕਰ ਰਹੇ ਆ ਇਸ ਨੂੰ ਬਚਾਉਣ ਦੇ ਲਈ। ਅਗਲੀ ਖਬਰ ਵੱਲ ਚੱਲੀਏ। ਬਾਈਡਨ ਤੇ ਜਿਹੜੀ ਜੋ ਬਾਈਡਨ ਪ੍ਰੈਜ਼ੀਡੈਂਟ ਆ ਤੇ ਕਮਲਾ ਦੇਵੀ ਹੈਰਿਸ ਇਹਨਾਂ ਦੀ ਜਿਹੜੀ ਡ੍ਰੀਮ ਟੀਮ ਆ ਉਹ ਕਹਿੰਦੇ ਪਈ ਹੁਣ ਡੈਮੋਕ੍ਰੇਟਸ ਦਾ ਇੱਕ ਤਰ੍ਹਾਂ ਨਾਲ ਵਰਸਟ ਨਾਈਟਮੇਅਰ ਹੋ ਰਿਹਾ ਹੈਗਾ 10 ਮਹੀਨਿਆਂ ਦੇ ਵਿੱਚ। ਕਹਿੰਦੇ ਪਈ ਇਹਦੇ ਨਾਲੋਂ ਤਾਂ ਜੌਨ ਕੈਰੀ ਜਾਂ ਹੋਰ ਕੋਈ ਹੁੰਦਾ ਤਾਂ ਬੈਟਰ ਰਹਿਣਾ ਸੀ। ਪਰ ਜਿਹੜੀ ਕਮਲਾ ਹੈਰਿਸ ਆ ਉਹਨਾਂ ਦੀ ਵੀ ਆਪਾਂ ਦੇਖੀ ਰੇਟਿੰਗ ਬਹੁਤ ਡਾਊਨ ਗਈ ਹੈਗੀ ਆ। ਇਸੇ ਤਰ੍ਹਾਂ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਵੀ ਜਿਹੜੀ ਰੇਟਿੰਗਸ ਆ ਉਹ ਥੱਲੇ ਤੋਂ ਥੱਲੇ ਨੂੰ ਹੀ ਜਾ ਰਹੀ ਹੈਗੀ ਆ। ਇਨਫਲੇਸ਼ਨ ਨੰਬਰ 1 ਪ੍ਰੋਬਲਮ ਇਸ ਵੇਲੇ ਡੈਮੋਕ੍ਰੇਟਸ ਨੂੰ ਹਿੱਟ ਕਰ ਰਹੀ ਆ। ਮੋਰਲੇ ਸਾਲ ਇਲੈਕਸ਼ਨ ਆਉਣੀਆਂ, ਬਹੁਤ ਸਾਰੇ ਗਵਰਨਰਸ ਦੀ ਹੋਣੀ ਆ, ਸੈਨੇਟਰਸ ਦੀ ਹੋਣੀ ਆ 22 ਦੇ ਕਰੀਬ, ਕਾਂਗਰਸਮੈਨਾਂ ਦੀ ਹੋਣੀ ਆ, ਕਾਂਗਰਸ ਵਿਮਨ ਦੀ। ਸੋ ਡੈਮੋਕ੍ਰੇਟਸ ਬਹੁਤ ਹੁਣ ਡਰ ਵਾਲੇ ਮਾਹੌਲ ਦੇ ਵਿੱਚ ਆ ਵੀ ਜੇ ਇੱਦਾਂ ਸਿਚੁਏਸ਼ਨ ਚੱਲਦੀ ਰਹੀ, ਇੱਕ ਤਾਂ ਰੇਟਿੰਗ ਬਹੁਤ ਡਾਊਨ ਆ, ਇਨਫਲੇਸ਼ਨ ਹਾਈ ਹੋਈ, ਉਹ ਗੈਸੋਲੀਨ ਦੀਆਂ ਪ੍ਰਾਈਸਿਸ 62% ਵੱਧ ਗਈਆਂ। ਹੀਟਿੰਗ ਹੋਮ ਜਿਹੜੀ ਹੋਮ ਹੀਟਿੰਗ ਆ ਉਹਦੇ ਲਈ ਜਿਹੜੀ ਗੈਸ ਦੀਆਂ ਪ੍ਰਾਈਸਿਸ 54% ਵੱਧ ਗਈਆਂ। ਈਵਨ ਕਹਿੰਦੇ ਥੈਂਕਸ ਗਿਵਿੰਗ ਦੇ ਜਿਹੜੇ ਮੀਲਸ ਆ ਫੂਡ ਆ ਉਹ ਵੀ 14% ਉਹਨਾਂ ਦੀਆਂ ਪ੍ਰਾਈਸਾਂ ਵਧੀਆਂ ਆ। ਸੋ ਇਹ ਇੱਕ ਬਹੁਤ ਜਿਹੜੀ ਵੱਡੀ ਪ੍ਰੋਬਲਮ ਆ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਹੈਗੀ ਆ। ਜੀ ਇਕੱਲੀ ਬਾਈਡਨ ਐਡਮਿਨਿਸਟ੍ਰੇਸ਼ਨ ਲੋਕਾਂ ਦੇ ਗੁੱਸੇ ਤੋਂ ਨਹੀਂ, ਡੈਮੋਕ੍ਰੇਟਾਂ ਨੂੰ ਵੀ ਇਸ ਗੁੱਸੇ ਦਾ ਜਿਹੜਾ ਉਹ ਸਾਹਮਣਾ ਹੈ ਨਾਲ ਦੇ ਨਾਲ ਹੀ ਕਰਨਾ ਪੈ ਰਿਹਾ ਹੈਗਾ ਆ। ਇਸੇ ਚੱਲਦਿਆਂ ਸਪਲਾਈ ਚੇਨ ਦੇ ਉੱਤੇ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਇਹ ਕਹਿਣ ਦਾ ਯਤਨ ਕੀਤਾ, ਇਹ ਦਾਅਵਾ ਕੀਤਾ ਵੀ ਜਿਹੜੇ ਬੋਟਲਨੈਕ ਹੋਏ ਸੀ, ਜਿੱਥੇ ਸੰਘੀ ਘੁੱਟੀ ਗਈ ਹੋਈ ਸੀ, ਉਸ ਨੂੰ ਅਸੀਂ ਥੋੜ੍ਹਾ ਖੋਲ੍ਹਣ ਦੇ ਵਿੱਚ ਕਾਮਯਾਬ ਹੋਏ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਇਹ ਰਿਪੋਰਟ ਆਈ ਸੀਗੀ ਵੀ ਲਾਸ ਐਂਜਲਸ ਤੇ ਲੌਂਗ ਬੀਚ ਦੇ ਜਿਹੜੇ ਪੋਰਟ ਆ ਉਹਨਾਂ ਦੇ ਵਿੱਚ ਜਿਹੜਾ 30 ਤੋਂ 40% ਤੱਕ ਜਿਹੜੇ ਖੜੇ ਸੀਗੇ ਵੈਸਲਸ ਉਹ ਹੁਣ ਜਿਹੜੇ ਉਹ ਤੁਰੇ ਨੇ। ਸੋ ਉਹਨਾਂ ਨੇ ਇਹ ਦਾਅਵਾ ਕੀਤਾ, ਬਾਈਡਨ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਆਈਜ਼ਨਹਾਵਰ ਐਗਜ਼ੀਕਿਊਟਿਵ ਆਫਿਸ ਬਿਲਡਿੰਗ ਦੇ ਵਿੱਚ ਵੀ ਜਿਹੜੇ ਐਕਸ਼ਨ ਅਸੀਂ ਲਏ ਸੀ ਉਹਨਾਂ ਦੇ ਚੱਲਦਿਆਂ ਚੇਂਜਸ ਜਿਹੜੇ ਆ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਹੈਗੇ ਆ। ਸੋ ਇਹਨਾਂ ਐਕਸ਼ਨਸ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੇ ਪੋਰਟ ਵਾਲੇ ਆ ਉਹਨਾਂ ਨੇ ਜੁਰਮਾਨੇ ਜਿਹੜੇ ਆ ਉਹ ਲਾਉਣੇ ਸ਼ੁਰੂ ਕੀਤੇ ਸੀਗੇ ਵੀ ਅਸੀਂ ਤੁਹਾਡੇ ਉੱਤੇ ਜਿਹੜਾ ਜੁਰਮਾਨਾ ਲਾਵਾਂਗੇ ਜੇ ਤੁਸੀਂ ਆਪਣੇ ਕੰਟੇਨਰ ਉੱਥੋਂ ਨਹੀਂ ਚੱਕਦੇ, ਤੇ ਦਿਨ ਰਾਤ 24 ਘੰਟੇ ਉਹਨਾਂ ਨੂੰ ਕੰਮ ਕਰਨ ਦੇ ਲਈ ਆਦੇਸ਼ ਦਿੱਤੇ ਗਏ। ਜੀ ਅਗਲੀ ਖਬਰ ਜਿਹੜੀ ਜੌਬ ਦੇ ਵਿੱਚ ਜੌਬ ਨਾਲ ਰਿਲੇਟਡ ਆ, ਇੰਪਲਾਇਰ ਜਿਹੜੇ ਹੈਗੇ ਆ ਉਹਨਾਂ ਨੂੰ ਇੰਪਲਾਈ ਨਹੀਂ ਲੱਭ ਰਹੇ। ਸੈਕਰਾਮੈਂਟੋ ਤੋਂ ਖਬਰ ਆ ਰਹੀ ਆ ਵੀ ਸੈਕਰਾਮੈਂਟੋ ਦੇ ਵਿੱਚ ਇੱਕ ਕਾਫੀ ਸ਼ਾਪ ਓਨਰ ਆ, ਉਸ ਨੇ ਆਪਣੇ ਇੰਪਲਾਈਜ਼ ਦੀ ਜਿਹੜੀ ਤਨਖਾਹ ਆ ਮਿਨੀਮਮ ਬੇਸ $16.5 ਕਰ ਦਿੱਤੀ ਪਰ ਆਵਰ। ਪਰ ਕਹਿੰਦਾ ਹੈ ਵੀ ਉਹਦਾ ਸਟਾਫ ਹਜੇ ਵੀ ਜਿਹੜਾ ਆ ਕੰਮ 'ਤੇ ਸ਼ੋ ਨਹੀਂ ਹੋ ਰਿਹਾ। ਜੇਨੀ ਡੈਸਮੋਂਡ ਆਈਸਨ ਇਹ ਜਿਹੜੀ ਬੀਬੀ ਆ ਸਟੀਮਰਸ ਕੈਫ ਕਰਕੇ ਸੈਕਰਾਮੈਂਟੋ ਦੇ ਵਿੱਚ ਓਨ ਕਰਦੀ ਆ। ਕਹਿੰਦੀ ਪਈ ਮੈਂ 30% ਦੇ ਕਰੀਬ ਆਪਣੇ ਇੰਪਲਾਈਜ਼ ਦੀ ਪੇ ਇਨਕਰੀਜ਼ ਕੀਤੀ ਹੈਗੀ ਆ ਪੈਂਡੈਮਿਕ ਦੇ ਦੌਰਾਨ। ਪਹਿਲਾਂ $13 ਸੀ, ਹੁਣ $16.5 ਕਰਤੀ। ਪਰ ਪ੍ਰੋਬਲਮ ਫੇਰ ਉਹੀ ਆ ਰਹੀ ਆ। ਕਹਿੰਦੀ ਭਈ ਕਈ ਲੋਕ ਇੰਟਰਵਿਊ ਲਈ ਵੀ ਨਹੀਂ ਜਿਹੜੇ ਆ ਸ਼ੋ ਅਪ ਹੋ ਰਹੇ, ਅਤੇ 90% ਕੈਂਡੀਡੇਟਸ ਜਿਹੜੇ ਬਿਜ਼ਨਸ ਕਹਿ ਰਹੇ ਆ ਵੀ ਜਿਹੜੇ ਅਪਲਾਈ ਕਰਦੇ ਆ ਜਾਂ ਉਹ ਇੰਟਰਵਿਊ ਦੇ ਲਈ ਸ਼ੋ ਅਪ ਹੀ ਨਹੀਂ ਹੋ ਰਹੇ। ਸੋ USA ਇਸ ਟਾਈਮ ਬਹੁਤ ਹੀ ਵੱਡੀ ਲੇਬਰ ਸ਼ਾਰਟੇਜ ਦੇ ਵਿੱਚ ਆ। ਕਹਿੰਦੇ ਹਿਊਜ ਲੇਬਰ ਸ਼ਾਰਟੇਜ ਦੇ ਵਿੱਚ ਆ। ਵੇਜਸ, ਬੈਨੀਫਿਟ, ਵਰਕਿੰਗ ਕੰਡੀਸ਼ਨ, ਰੈਸਟੋਰੈਂਟਸ ਜ਼ਿਆਦਾ ਹਿੱਟ ਹੋਏ ਹੈਗੇ ਆ। ਰੀਟੇਲ ਬਿਜ਼ਨਸ ਜਿਹੜਾ ਆ ਉਹ ਬਹੁਤ ਜ਼ਿਆਦਾ ਜਿਹੜਾ ਆ ਇੰਪਲਾਈ ਸ਼ਾਰਟੇਜ ਦੇ ਨਾਲ ਹਿੱਟ ਹੋਇਆ ਹੈਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ, ਕਿਉਂਕਿ ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਵੀ ਜ਼ਿਕਰ ਕੀਤਾ ਵੀ ਬਲੈਕ ਫਰਾਈਡੇ ਦਾ ਦਿਨ ਸੀ, ਕਿਸੇ ਟਾਈਮ ਲੋਕਾਂ ਦੇ ਵਿੱਚ ਇਹ ਬਹੁਤ ਹੁੰਦਾ ਸੀ ਵੀ ਅੱਜ ਬਲੈਕ ਫਰਾਈਡੇ ਆ, ਲਾਈਨਾਂ ਦੇ ਵਿੱਚ ਲੱਗ ਜਾਂਦੇ ਸੀ, ਤੰਬੂ ਲਾ ਕੇ ਜਿਹੜੇ ਉਹ ਖੜ ਜਾਂਦੇ ਸੀ ਵੀ ਅੱਜ ਬਲੈਕ ਫਰਾਈਡੇ ਦੀ ਡੀਲ ਜਿਹੜੀ ਆ ਉਹ ਆਪਾਂ ਲੈ ਕੇ ਆਵਾਂਗੇ। ਕਈ ਥਾਵਾਂ ਦੇ ਉੱਤੇ ਡੀਲਸ ਜਿਹੜੀਆਂ ਉਹ ਚੰਗੀਆਂ ਵੀ ਲੱਗੀਆਂ ਹੈਗੀਆਂ ਆ। ਪਰ ਕਹਿੰਦੇ ਵੀ ਬੇ ਏਰੀਏ ਤੋਂ ਲੈ ਕੇ ਵੱਡੇ ਛੋਟੇ ਸਾਰੇ ਹੀ ਸ਼ਹਿਰਾਂ ਦੇ ਵਿੱਚ ਇਹ ਸਟੋਰਾਂ ਦੇ ਬਾਹਰ ਲਾਈਨਾਂ ਨਾਨ ਐਗਜ਼ਿਸਟੈਂਟ ਸੀਗੀਆਂ। ਸੋ ਲੋਕਾਂ ਦੇ ਵਿੱਚ ਕੋਈ ਬਹੁਤੀ ਜਿਹੜੀ ਕਹਿ ਲਓ ਵੀ ਉਤਸ਼ਾਹ ਇਸ ਚੀਜ਼ ਦੇ ਪ੍ਰਤੀ ਨਹੀਂ ਸੀਗਾ। ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਔਨਲਾਈਨ ਸ਼ਾਪਿੰਗ ਦੇ ਵਿੱਚ ਵਾਧਾ ਆ ਉਹ ਹੋ ਰਿਹਾ ਆ।
ਐਵਰੀ ਈਅਰਸ ਮਿਲੀਅਨਸ ਆਫ ਨਵੇਂ ਜਿਹੜੇ ਕਸਟਮਰ ਆ ਆਨਲਾਈਨ ਸ਼ਾਪਿੰਗ ਵੱਲ ਨੂੰ ਜਾ ਰਹੇ ਨੇ। ਸੋ ਇਸ ਕਰਕੇ ਕਿਤੇ ਵੀ ਸਟੋਰਾਂ ਦੇ ਬਾਹਰ ਲਾਈਨਸ ਬਹੁਤ ਘੱਟ ਆ। ਤੇ ਕੱਲ ਵੀ ਜਿਹੜਾ ਇੱਕ ਆਪਾਂ ਜ਼ਿਕਰ ਕੀਤਾ ਸੀਗਾ ਵੀ ਬਲੈਕ ਫਰਾਈਡੇ ਦੀਆਂ ਡੀਲਸ ਦੇ ਵਿੱਚ ਜਿਹੜੀ BBC ਨੇ ਇੱਕ ਪੜਚੋਲ ਕੀਤੀ ਸੀ, ਜਿਸ 'ਤੇ ਇਹ ਪਾਇਆ ਸੀ 200 ਤੋਂ ਵੱਧ ਉਹਨਾਂ ਨੇ ਡੀਲਸ ਦੇ ਉੱਤੇ ਨਜ਼ਰ ਮਾਰੀ ਤੇ ਉਹਨਾਂ ਵਿੱਚੋਂ ਪਾਇਆ ਵੀ 180 ਡੀਲਾਂ ਤਾਂ ਅਜਿਹੀਆਂ ਸੀਗੀਆਂ ਜਿਸ ਦੇ ਵਿੱਚ ਤੁਹਾਨੂੰ ਕੋਈ ਬੈਨੀਫਿਟ ਨਹੀਂ ਆ, ਬਾਕੀ ਆਮ ਦਿਨਾਂ ਵਾਂਗੂ ਹੀ ਜਿਹੜੀ ਡੀਲ ਆ ਉਹ ਉਹਨਾਂ ਨੇ ਬਣਾ ਕੇ ਰੱਖੀ ਹੋਈ ਸੀਗੀ। ਸੋ ਇਹਦੇ ਕਰਕੇ ਬਹੁਤ ਘੱਟ ਕਹਿੰਦੇ ਆ ਲੋਕਾਂ ਦੇ ਵਿੱਚ ਉਤਸ਼ਾਹ ਸੀਗਾ ਜਾ ਕੇ ਜਿਹੜਾ ਆ ਉਹ ਕੁਛ ਬਾਏ ਕਰਨ ਦਾ। ਜੀ ਬਿਲਕੁਲ। ਸਟਾਕ ਮਾਰਕੀਟ ਦੀ ਵੀ ਜੇ ਗੱਲ ਕਰਦੇ ਜਾਈਏ, ਅੱਜ ਸਟਾਕ ਮਾਰਕੀਟ ਨੂੰ ਇਸ ਸਾਲ ਦਾ ਸਭ ਤੋਂ ਵੱਡਾ ਜਿਹੜਾ ਝਟਕਾ ਲੱਗਾ। ਇੱਕ ਟਾਈਮ ਦੇ ਉੱਤੇ ਤਾਂ US ਦੀ ਜਿਹੜੀ ਸਟਾਕ ਮਾਰਕੀਟ ਆ ਕਹਿੰਦੇ ਵੀ ਉਸ ਨੇ ਅਗਲੀ ਬਲੈਕ ਫਰਾਈਡੇ ਸੈਲ ਆਫ ਕਰਕੇ ਜਾਣਿਆ ਜਾਊਗਾ ਇਸ ਦਿਨ ਨੂੰ। ਬਲੈਕ ਫਰਾਈਡੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਆ ਵੀ ਸੇਲ ਤਾਂ ਹੁੰਦੀ ਆ ਸਮਾਨ ਦੀ, ਪਰ ਇੱਧਰ ਸਟਾਕ ਮਾਰਕੀਟ ਨੇ ਇਹੀ ਤੇ ਹੀ ਫੇਰ ਦਿੱਤੀ। 1000 ਪੁਆਇੰਟ ਦੇ ਕਰੀਬ ਇੱਕ ਟਾਈਮ ਦੇ ਉੱਤੇ ਡਾਓ ਜੋਨ ਇੰਡਸਟਰੀਅਲ ਜਿਹੜਾ ਆ ਉਹ ਡਾਊਨ ਚਲਾ ਗਿਆ ਸੀ। ਪਰ ਫਿਰ ਵੀ ਜਿਹੜੇ ਸਟਾਕਸ ਟਰੈਵਲ ਇੰਡਸਟਰੀ ਦੇ ਨਾਲ ਆ ਉਹ ਬਹੁਤ ਡਾਊਨ ਗਏ ਆ। ਸਾਰੀਆਂ ਏਅਰਲਾਈਨਸ ਦੇ ਯੂਨਾਈਟਿਡ ਹੋ ਗਈ, ਸਾਊਥ ਵੈਸਟ ਜਾਂ ਹੋਰ ਏਅਰਲਾਈਨਸ, ਕਿਉਂਕਿ ਹੁਣ ਫਲਾਈਟਸ ਬੰਦ ਕਰ ਦਿੱਤੀਆਂ ਗਈਆਂ ਸਾਊਥ ਅਫਰੀਕਾ ਤੋਂ। ਅਜੇ ਇਹ ਨਹੀਂ ਪਤਾ ਕੀ ਹੋਣਾ ਵੀ ਯੂਰਪ ਨੂੰ ਨਾ ਕਿਤੇ ਦੁਬਾਰਾ ਕੀ ਹੋ ਜਾਏ, ਕਿਉਂਕਿ ਯੂਰਪ ਦੇ ਕੁਝ ਮੁਲਕਾਂ 'ਚ ਕੇਸ ਉਹ ਚਲੇ ਗਏ ਹੈਗੇ ਆ। ਅਤੇ ਪਰ ਜਿਹੜੀਆਂ ਮੈਡੀਕਲ ਫੀਲਡ ਦੇ ਨਾਲ ਸਟਾਕ ਸੀਗੇ ਜਿੱਦਾਂ ਫਾਈਜ਼ਰ, ਮੋਡਰਨਾ ਦੇ, ਉਹਨਾਂ ਦੇ ਸਟਾਕ ਜਿਹੜੇ ਆ ਕਾਫੀ ਉੱਪਰ ਗਏ ਆ। ਡਰੱਗ ਮੈਨੂਫੈਕਚਰਸ ਜਿਹੜੇ ਹੈਗੇ ਆ ਉਹਨਾਂ ਦੇ 20% ਤੋਂ ਵੀ ਉੱਪਰ ਫਾਈਜ਼ਰ ਦੇ ਜਿਹੜੇ ਸਟਾਕ ਆ ਅੱਜ ਗਏ ਹੈਗੇ ਆ। ਟਰੈਵਲ ਰਿਲੇਟਡ ਸਟਾਕਸ ਜਿਹੜੀਆਂ ਏਅਰਲਾਈਨਸ ਆ ਉਹ 7% ਤੋਂ ਵੀ ਜ਼ਿਆਦਾ ਜਿਹੜੀਆਂ ਡਾਊਨ ਗਈਆਂ ਹੈਗੀਆਂ ਆ। ਜੀ ਬੈਲਜੀਅਮ ਦੇ ਵਿੱਚ ਹਰਜੋਤ ਸਿੰਘ ਜੀ ਆਲਰੇਡੀ ਇਹ ਜਿਹੜਾ ਨਵਾਂ ਓਮੀਕੌਰਨ ਵੇਰੀਐਂਟ ਵਾਇਰਸ ਜਿਹੜਾ ਹੈਗਾ ਆ ਕੋਵਿਡ ਦਾ ਵੇਰੀਐਂਟ ਉਹ ਆਲਰੇਡੀ ਪਾਇਆ ਗਿਆ ਹੈਗਾ ਆ। ਸੋ ਯੂਰਪੀਅਨ ਸੰਘ ਨੇ ਰਿਕਮੈਂਡ ਕੀਤਾ ਹੈ ਹਰਜੋਤ ਸਿੰਘ ਜੀ ਆਪਣੇ ਸਾਰੇ ਹੀ ਨਾਲ ਸੰਬੰਧਿਤ ਜਿਹੜੇ ਮੁਲਕ ਆ ਉਹਨਾਂ ਨੂੰ ਵੀ ਭਾਈ ਤੁਸੀਂ ਜਿਨ੍ਹਾਂ ਮੁਲਕਾਂ ਦੇ ਵਿੱਚ ਇਹ ਵੇਰੀਐਂਟ ਪਾਇਆ ਜਾ ਰਿਹਾ ਆ ਉੱਥੋਂ ਫਲਾਈਟਾਂ ਜਿਹੜੀਆਂ ਉਹ ਸਸਪੈਂਡ ਕਰ ਦੇਵੋ। ਤੇ ਜੇ ਆਪਾਂ ਸਟਾਕ ਮਾਰਕੀਟ ਦੇ ਆંકੜਿਆਂ ਦੇ ਉੱਤੇ ਜੇ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਜਾਈਏ ਤਾਂ ਜਿੱਦਾਂ ਤੁਸੀਂ ਦੱਸਿਆ ਵੀ ਅੱਜ ਦਾ ਦਿਨ ਕਾਫੀ ਮਾੜਾ ਜਿਹੜਾ ਹੋ ਰਿਹਾ। 905 ਪੁਆਇੰਟ ਡਾਓ ਜੋਨਸ ਜਿਹੜਾ ਆ ਉਹ ਅੱਜ ਥੱਲੇ ਨੂੰ ਗਿਆ ਹੈਗਾ ਆ। ਸੋ ਇਹ ਇੱਕ ਵੱਡਾ ਜਿਹੜਾ ਕਾਫੀ ਵੱਡਾ ਝਟਕਾ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ। 34,899 ਦੇ ਉੱਤੇ ਜਾ ਕੇ ਇਹ ਬੰਦ ਹੋਇਆ ਹੈਗਾ ਆ। ਬਿਟਕੋਇਨ ਵੀ ਜਿਹੜਾ ਓਵਰਆਲ ਥੱਲੇ ਹੀ ਜਿਹੜਾ ਪਿਛਲੇ ਕਈ ਦਿਨਾਂ ਤੋਂ ਜਾ ਰਿਹਾ ਆ। 54,209 ਦੇ ਉੱਤੇ ਜਿਹੜੀ ਉਹ ਰਹੀ ਆ। ਨੈਸਡੈਕ ਦੇ ਵਿੱਚ ਵੀ 353 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ ਆ। 15,492 ਦੇ ਉੱਤੇ ਇਹ ਬੰਦ ਹੋਇਆ ਹੈਗਾ ਜੀ। ਇਸੇ ਤਰ੍ਹਾਂ ਜੇ ਆਪਾਂ ਡਾਲਰ ਦੀ ਕੀਮਤ ਦੱਸਦੇ ਜਾਈਏ, $1 ਦੀ ਕੀਮਤ ਕੈਨੇਡਾ ਦੇ $1.27 ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 75 ਰੁਪਏ ਤੇ 5 ਪੈਸੇ ਦੇ ਬਰਾਬਰ ਰਹੀ ਆ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ। ਇੱਕ ਵਾਰੀ ਫੇਰ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸੁਣ ਰਹੇ ਹੈਗੇ ਆ ਸਾਰਿਆਂ ਨੂੰ ਬੇਨਤੀ ਆ ਵੀ ਕੱਲ੍ਹ ਨੂੰ ਲਾਸਟ ਡੇ ਹੈਗਾ ਜਿਹੜਾ ਸਿੱਖ ਤੇ ਪੰਜਾਬੀ ਕਲਚਰ ਆਰਟ ਜਿਹੜਾ ਲੱਗਿਆ ਹੋਇਆ ਆ। ਪੰਜਾਬੀ ਕਲਚਰ ਸੈਂਟਰ ਤੇ ਪੰਜਾਬੀ ਰੇਡੀਓ USA ਦਾ ਜਿਹੜਾ ਸਟੂਡੀਓ ਆ ਫਰਿਜ਼ਨੋ ਦੇ ਵਿੱਚ 2125 ਨਾਰਥ ਵਾਰਟਨ ਐਵਨਿਊ ਫਰਿਜ਼ਨੋ। ਅਤੇ ਬਹੁਤ ਹੀ ਵਧੀਆ ਪੇਂਟਿੰਗਸ ਹੈਗੀਆਂ। ਆਪਣੇ ਬੱਚਿਆਂ ਨੂੰ ਲੈ ਕੇ ਆਓ, ਉਹ ਆਪਣੇ ਕਲਚਰ ਦੇ ਨਾਲ, ਆਪਣੇ ਧਰਮ ਦੇ ਨਾਲ, ਪਲੱਸ ਜੋ ਕੁਝ ਹੁਣ ਵਾਪਰ ਰਿਹਾ ਦੁਨੀਆ 'ਚ ਉਹਦੇ ਨਾਲ ਜੁੜਨਗੇ। ਬਹੁਤ ਹੀ ਵਧੀਆ ਪੇਂਟਿੰਗਸ, ਕਿਸ ਤਰ੍ਹਾਂ ਕਰੋਨਾ ਵਾਇਰਸ ਨੇ ਪੂਰਾ ਇੰਡੀਆ ਨੂੰ ਸ਼ਟ ਡਾਊਨ ਕਰਤਾ ਸੀ ਅਤੇ ਸਿੰਘ ਫਿਰ ਵੀ ਜਿਹੜੀ ਆ ਸੇਵਾ ਕਰਦੇ ਰਹੇ। ਇਸੇ ਤਰ੍ਹਾਂ ਕਿਸਾਨਾਂ ਦੀਆਂ ਜਿਹੜਾ ਪ੍ਰੋਟੈਸਟ ਆ ਉਹ ਬਹੁਤ ਹੀ ਸੋਹਣੀਆਂ ਪਿਕਚਰਸ ਬਣੀਆਂ ਹੋਈਆਂ ਆ। ਹੋਰ ਆਪਣੇ ਪੰਜਾਬੀ ਜਿਹੜੀਆਂ ਪੁਰਾਣੀਆਂ ਗੇਮਸ ਹੁੰਦੀਆਂ ਸੀਆਂ, ਬਾਂਦਰ ਕਿੱਲਾ, ਟਿਊਬਵੈੱਲ ਦੀਆਂ, ਬੱਚਿਆਂ ਨੂੰ ਲੈ ਕੇ ਆਓ ਤਾਂ ਕਿ ਆਪਣੇ ਬੱਚਿਆਂ ਨੂੰ ਆਪਣਾ ਕਲਚਰ ਪਤਾ ਲੱਗੇ। ਸੋ ਬਹੁਤ ਵਾਰ ਕੀ ਹੁੰਦਾ, ਸਾਨੂੰ ਕਈ ਗੋਰਿਆਂ ਦੀ ਕਾਲਸ ਆਉਂਦੀ ਆ ਭਈ ਤੁਹਾਡੀ ਇਹ ਜਿਹੜੀ ਆਰਟ ਗੈਲਰੀ ਲੱਗੀ ਆ ਉੱਥੇ ਫੀਸ ਕਿੰਨੀ ਆ। ਸੋ ਉਹ ਹੈਰਾਨ ਬੜੇ ਹੁੰਦੇ ਜਦੋਂ ਅਸੀਂ ਦੱਸੀਦਾ ਵੀ ਟੋਟਲੀ ਫ੍ਰੀ ਆ, ਕੋਈ ਐਂਟਰੀ ਫੀਸ ਨਹੀਂ ਹੈ, ਕੋਈ ਕਿਸੇ ਨੇ ਬਾਈ ਨਹੀਂ ਕਰਨਾ ਹੈਗਾ। ਅਤੇ ਜੇ ਕਿਸੇ ਨੇ ਕੋਈ ਲੈਣਾ ਹੋਇਆ ਅਗਲੇ ਦੀ ਮਰਜ਼ੀ ਆ, ਪਰ ਤੁਸੀਂ ਫ੍ਰੀ ਦੇਖ ਸਕਦੇ ਹੋ। ਸੋ ਕੱਲ੍ਹ ਨੂੰ ਆਪਾਂ ਉਹਨਾਂ ਨੂੰ ਸਨਮਾਨਿਤ ਵੀ ਕਰਨਾ ਜਿਹੜੇ ਆਰਟਿਸਟ ਹੈਗੇ ਆ 2 ਵਜੇ ਦੇ ਕਰੀਬ। ਸੋ ਜਿੰਨੇ ਵੀ ਸਰੋਤੇ ਆ ਕੱਲ੍ਹ ਨੂੰ ਪਹੁੰਚੋ ਵੱਧ ਤੋਂ ਵੱਧ, ਜਿਹੜੇ ਮਿਸ ਕਰ ਗਏ ਆ, ਕਿਉਂਕਿ ਇਹ ਪਤਾ ਨਹੀਂ ਕਦੋਂ ਆਉਣਾ।
ਸਾਰਿਆਂ ਨੂੰ ਪਤਾ ਵੀ 3 ਸਾਲ ਪਹਿਲਾਂ ਆਪਾਂ ਜਰਨਲਿਸਟ ਜਿਹੜੇ ਆਰਟਿਸਟ ਜਰਨੈਲ ਸਿੰਘ ਆ ਕੈਨੇਡਾ ਤੋਂ, ਉਹਨਾਂ ਦਾ ਲਾਈ ਸੀ ਐਗਜ਼ੀਬਿਸ਼ਨ ਤੇ ਬੱਚਿਆਂ ਦਾ ਕੈਂਪ। ਤੇ ਕੁਝ ਮਹੀਨੇ ਪਹਿਲਾਂ ਪਰਮ ਸਿੰਘ ਉਹਨਾਂ ਦਾ ਜਿਹੜੇ ਕੈਨੇਡਾ ਤੋਂ ਆਏ ਸੀ ਕੈਲਗਰੀ ਤੋਂ, ਹੁਣ ਇਹਨਾਂ ਦਾ ਲਾਇਆ ਜਿਹੜੇ ਲੁਧਿਆਣੇ ਤੋਂ ਆਏ ਹੋਏ ਆ। ਜੀ ਜੀ ਬਿਲਕੁਲ। ਸੋ ਕੱਲ ਅਖੀਰਲਾ ਦਿਨ ਆ, ਸੋ ਮੇ ਬੀ 1-2 ਵਜੇ ਤੱਕ ਐਗਜ਼ੀਬਿਸ਼ਨ ਕੱਲ ਦਾ ਦਿਨ ਜਿਹੜੀ ਉਹ ਰਹੇਗੀ। ਸੋ ਹੁਬ ਹੁਬਾ ਕੇ ਜਿਹੜਾ ਪਹੁੰਚੋ। ਜੇ ਆਲਰੇਡੀ ਕੋਈ ਦੇਖ ਵੀ ਗਿਆ ਆ, ਆਪਣੇ ਹੋਰ ਦੋਸਤ ਮਿੱਤਰ ਜਿਹੜੇ ਸੱਜਣ ਸਨੇਹੀ ਆ, ਉਹਨਾਂ ਨੂੰ ਨਾਲ ਜਿਹੜਾ ਉਹ ਲੈ ਕੇ ਆਓ ਤੇ ਇਸ ਐਗਜ਼ੀਬਿਸ਼ਨ ਨੂੰ ਜਿਹੜਾ ਉਹ ਤੁਸੀਂ ਦੇਖੋ ਤੇ ਆਨੰਦ ਮਾਣੋ। ਬਹੁਤ ਸੋਹਣੀਆਂ ਪੇਂਟਿੰਗਸ ਹੈਗੀਆਂ, ਬਹੁਤ ਸੋਹਣਾ ਐਕਸਪਲੇਨ ਵੀ ਖੁਦ ਜਿਹੜਾ ਉਹ ਕਰਦੇ ਨੇ ਸੁਖਪ੍ਰੀਤ ਸਿੰਘ ਹੁਣੀ। ਸੋ ਆਓ ਤੇ ਇਹਨਾਂ ਪੇਂਟਿੰਗਸ ਦਾ ਜਿਹੜਾ ਉਹ ਤੁਸੀਂ ਆਨੰਦ ਮਾਣੋ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਬਿਲਕੁਲ। ਸੋ ਇਹ ਇੱਕ ਵਾਰੀ ਫਿਰ ਦੱਸ ਦਈਏ, ਕੱਲ ਨੂੰ ਸਵੇਰੇ ਜਿਹੜਾ 9 ਵਜੇ ਤੋਂ ਲੈ ਕੇ 10:30 ਵਜੇ ਦਾ ਪ੍ਰੋਗਰਾਮ ਹੁੰਦਾ ਹੈਗਾ, ਉਹ ਇਮੀਗ੍ਰੇਸ਼ਨ ਨੂੰ ਲੈ ਕੇ ਹੁੰਦਾ। ਤੇ ਉਹਦੇ ਸੰਬੰਧ ਦੇ ਵਿੱਚ ਜੇ ਤੁਰਕੀਆਣਾ ਜਿਹੜੇ ਹੈਗੇ ਆ ਉਹ ਆਪਣੇ ਨਾਲ ਜੁੜਦੇ ਆ, ਪਹਿਲਾਂ ਉਹ ਡਿਸਕਸ ਕਰਦੇ ਆ ਵੀ ਕੀ ਕੁਝ ਵਾਪਰਿਆ, ਉਸ ਤੋਂ ਬਾਅਦ ਫਿਰ ਤੁਹਾਡੇ ਕੁਐਸਚਨ ਆਨਸਰ ਲਏ ਜਾਂਦੇ ਆ। ਸੋ ਕੱਲ੍ਹ ਨੂੰ ਜ਼ਰੂਰ ਕੈਲੀਫੋਰਨੀਆ ਦੇ ਸਮੇਂ ਮੁਤਾਬਕ 9 ਵਜੇ ਤੋਂ ਲੈ ਕੇ 10:30 ਵਜੇ ਦਾ ਜਿਹੜਾ ਪ੍ਰੋਗਰਾਮ ਆ ਉਹ ਜ਼ਰੂਰ ਸੁਣਿਓ। ਸੋ ਇੱਥੇ ਹੀ ਹੁਣ ਇਜਾਜ਼ਤ ਲੈਂਦੇ ਆ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ, ਮੇਰੇ ਰਾਜਕਰਮੀਤ ਸਿੰਘ ਵੱਲੋਂ ਸਾਰਿਆਂ ਨੂੰ ਪਿਆਰ ਸਤਿਕਾਰ ਸਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।